ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ ਹਰਜੋਤ ਸਿੰਘ ਜੀ, ਤੁਸੀਂ ਵੀ ਜਿਹੜੀ ਗੈਸ ਦੇ ਪ੍ਰਾਈਸਿਸ ਨੂੰ ਨਜਿੱਠਣ ਦੇ ਲਈ ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਹੋਣਾ ਨੇ ਇਹ ਪ੍ਰਪੋਜ਼ਲ ਲਿਆਂਦਾ ਵੀ $400 ਦਾ ਜਿਹੜਾ ਡੈਬਿਟ ਕਾਰਡ ਆ ਉਹ ਕਾਰ ਓਨਰਸ ਨੂੰ ਦਿੱਤਾ ਜਾ ਸਕਦਾ ਹੈ। ਸੋ ਉਸ ਪ੍ਰਪੋਜ਼ਲ ਦੇ ਵਿੱਚ ਜਿਹੜੀਆਂ ਕਹਿੰਦੇ ਵੀ ਪਹਿਲੀਆਂ ਜਿਹੜੀਆਂ ਪੇਮੈਂਟਸ ਆ ਉਹ ਜੁਲਾਈ ਮਹੀਨੇ ਤੱਕ ਆ ਸਕਦੀਆਂ ਆ। ਕਿਸੇ ਵੀ ਜਿਹਦੇ ਨਾਂ ਦੇ ਉੱਤੇ ਵੀ ਕਾਰ ਬੇਸਿਕਲੀ ਰਜਿਸਟਰਡ ਹੈਗੀ ਆ, ਜਿਹੜੇ ਓਨਰਸ ਜਿਹੜੇ ਹੈਗੇ ਆ ਅਪ ਟੂ 2 ਕਾਰਡਸ, ਉਹਨਾਂ ਨੂੰ ਜਿਹੜੇ $400 ਦੇ ਜਿਹੜੇ ਡੈਬਿਟ ਕਾਰਡ ਆ ਉਹ ਘੱਲੇ ਜਾ ਸਕਦੇ ਆ। 2 ਕਾਰਾਂ ਦੇ ਲਈ ਹੀ ਵੱਧ ਤੋਂ ਵੱਧ ਕਹਿੰਦੇ ਆ ਵੀ ਇਹ ਡੈਬਿਟ ਕਾਰਡ ਮਿਲਣਗੇ। ਨਾਲੇ 3 ਮਹੀਨੇ ਦੇ ਲਈ ਜਿਹੜੀ ਪਬਲਿਕ ਟਰਾਂਜ਼ਿਟ ਆ ਉਹ ਮੁਫਤ ਰਹੇਗੀ। ਤੇ ਜਿਹੜਾ ਸਮਰ ਦੇ ਵਿੱਚ ਜਿਹੜਾ ਟੈਕਸ ਜਿਹੜਾ ਗੈਸ ਦਾ ਟੈਕਸ ਆ ਉਹ ਇਨਕਰੀਜ਼ ਹੋਣਾ ਸੀਗਾ, ਉਸ ਦੇ ਉੱਤੇ ਵੀ ਇਹਨਾਂ ਨੇ ਰੋਕ ਲਾ ਦਿੱਤੀ ਹੈਗੀ ਆ। ਸੋ ਇਨਕਮ ਲੈਵਲ ਜਿਹੜੇ ਆ ਓਨਰਸ ਦਾ ਉਹ ਇਸ ਦੇ ਵਿੱਚ ਮੈਟਰ ਨਹੀਂ ਕਰੇਗਾ। ਹਰ ਇੱਕ ਨੂੰ ਜਿਨ੍ਹਾਂ ਦੇ ਨਾਂ ਦੇ ਉੱਤੇ ਵੀ ਕਾਰਡਸ ਹੈਗੀਆਂ ਆ ਉਹਨਾਂ ਨੂੰ ਇਹ ਜਿਹੜੀਆਂ ਪੇਮੈਂਟਸ ਆ ਉਹ ਜਾ ਸਕਦੀਆਂ। ਹਾਲ ਦੀ ਘੜੀ ਇਹ ਜਿਹੜਾ ਪ੍ਰਪੋਜ਼ਲ ਆ ਉਹ ਲੈਜਿਸਲੇਚਰ ਦੇ ਵਿੱਚ ਜਿਹੜਾ ਉਹ ਪਾਸ ਹੋਣਾ ਹੈਗਾ ਆ। ਸੋ ਜਿਹੜੇ ਨਿਊਸਮ ਹੋਣਾ ਨੇ ਸਮਾਂ ਦਿੱਤਾ ਆ ਜੂਨ ਜਾਂ ਜੁਲਾਈ ਦਾ, ਉਹਦੇ ਵਿੱਚ ਕੁਝ ਮਹੀਨੇ ਅਜੇ ਬਕਾਇਆ ਨੇ। ਸੋ ਉਨੀ ਦੇਰ ਤੱਕ ਜਿੱਦਾਂ ਕਿਹਾ ਜਾਂਦਾ ਵੀ ਹੋਲ ਇਨ ਯੂਰ ਜਿਹੜੀਆਂ ਜੇਬਾਂ ਆ ਉਹਦੇ ਵਿੱਚ ਪਾਕਟਸ ਦੇ ਵਿੱਚ ਹੋਲ ਆ ਉਹ ਰਹੇਗਾ। ਮਹਿੰਗੀ ਗੈਸ ਉਨੀ ਦੇਰ ਤੱਕ ਤਾਂ ਆਪਾਂ ਨੂੰ ਖਰੀਦਣੀ ਹੀ ਪੈਣੀ ਆ। ਸੋ ਇਹ ਹੁਣ ਇਸ ਟਾਈਮ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਸਵਾਲ ਬਣਦਾ ਜਾ ਰਿਹਾ ਹੈਗਾ ਆ ਵੀ ਐਵਰੇਜ ਨੈਸ਼ਨਲ ਗੈਸ ਪ੍ਰਾਈਸ ਘਟ ਰਹੀ ਆ, ਪਰ ਕੈਲੀਫੋਰਨੀਆ ਦੀ ਫਿਰ ਬਾਰ-ਬਾਰ ਜਿਹੜੀ ਉਹ ਕਿਉਂ ਵੱਧਦੀ ਜਾ ਰਹੀ ਹੈਗੀ ਆ। ਸੋ ਬਿਲਕੁਲ ਬਹੁਤ ਸਾਰੀਆਂ ਸਟੇਟਸ ਉਹ ਇੱਕ ਤਰ੍ਹਾਂ ਨਾਲ ਗੈਸ ਜਿਹੜਾ ਹੈਗਾ ਸਟੇਟ ਦਾ ਗੈਸ ਟੈਕਸਿਸ ਹੁੰਦਾ ਉਹਨੂੰ ਵੀ ਰਿਮੂਵ ਕਰ ਰਹੀਆਂ। ਮੈਰੀਲੈਂਡ ਤੇ ਜਾਰਜੀਆ ਨੇ ਸਾਈਨ ਕਰਤਾ ਆਲਰੇਡੀ ਵੀ ਟੈਂਪਰੇਰੀਲੀ ਉਹ ਸਸਪੈਂਡ ਕਰ ਰਿਹਾ ਸਟੇਟ ਦਾ ਗੈਸ ਟੈਕਸ। ਜਾਰਜੀਆ ਨੇ ਬੁੱਧਵਾਰ ਕੀਤਾ ਹੈ ਤੇ $1.1 ਬਿਲੀਅਨ ਫੰਡ ਉਹ ਟੈਕਸ ਪੇਅਰਸ ਨੂੰ ਹੋਰ ਐਕਸ਼ਨ ਦੇ ਵਿੱਚ ਦੇ ਰਹੇ ਆ। ਸੋ ਕੈਲੀਫੋਰਨੀਆ 'ਚ ਤੁਸੀਂ ਦੱਸਿਆ ਆ ਵੀ $2 ਦੇ ਕਰੀਬ ਗੈਸ ਜ਼ਿਆਦਾ ਆ ਬਾਕੀ ਸਟੇਟਾਂ ਦੇ ਮੁਤਾਬਕ। ਐਵਰੇਜ ਜੇ ਅੱਜ ਦੀ ਦੱਸਦੇ ਜਾਈਏ $5.88 ਆ AAA ਦੇ ਮੁਤਾਬਕ। ਸੋ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਐਵਰੇਜ ਡਰਾਈਵਰ $300 ਗੈਸ ਟੈਕਸ ਦੇ ਉੱਤੇ ਪੇ ਕਰਦਾ ਹਰ ਸਾਲ। ਮੈਨੂੰ ਤਾਂ ਲੱਗਦਾ ਜ਼ਿਆਦਾ ਹੀ ਕਰਦੇ ਹੋਣੇ ਆ ਕਿਉਂਕਿ 50 ਸੈਂਟ ਪਰ ਗੈਲਨ ਦੇ ਹਿਸਾਬ ਨਾਲ ਜਿਹੜਾ ਟੈਕਸ ਹੈਗਾ ਸਟੇਟ ਦਾ। ਤੇ ਸੋ ਨਿਊਸਮ ਨੇ ਇਹ ਕਿਹਾ ਹੈਗਾ ਗਵਰਨਰ ਨੇ ਵੀ ਇਹਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੂਗੀ ਤੇ $9 ਬਿਲੀਅਨ ਟੈਕਸ ਰਿਫੰਡ ਦੇ ਵਿੱਚ ਉਹ ਪ੍ਰਪੋਜ਼ ਕਰ ਰਹੇ ਆ। $400 ਪਰ ਰਜਿਸਟਰਡ ਵਹੀਕਲ ਤੇ 2 ਵਹੀਕਲ ਤੱਕ ਦੇ ਮਿਲਣੇ ਆ। ਤੇ ਸਾਨੂੰ ਕਾਲਸ ਆਲਰੇਡੀ ਰੇਡੀਓ 'ਚ ਆਉਣੀਆਂ ਸ਼ੁਰੂ ਹੋ ਗਈਆਂ ਜੀ, ਸਾਡੀਆਂ ਤਾਂ 3 ਆ, ਫਿਰ ਮੈਂ ਇੱਕ ਆਪਣੀ ਵਾਈਫ ਦੇ ਨਾਂ ਤੇ ਲਵਾ ਦਾਂ। ਸੋ ਇਸ ਕਰਕੇ ਸੋ ਪਹਿਲੇ ਜਿਹੜੀਆਂ ਸਕੀਮਾਂ ਲਾਣੀਆਂ ਸ਼ੁਰੂ ਕਰ ਦਿੰਦੇ ਹੈਗੇ ਆ। ਤੇ ਹੁਣ ਦੇਖਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜੁਲਾਈ 'ਚ ਇਹ ਕਾਰਡ ਆਣੇ ਸ਼ੁਰੂ ਹੋਣੇ ਆ। ਇਸ ਵਾਰੀ ਆ ਵੀ ਕਿਸੇ ਤਰ੍ਹਾਂ ਦੀ ਕਿਸੇ ਦੀ ਇਨਕਮ ਨਹੀਂ ਕਾਊਂਟ ਕਰਨੀ ਉਹਨੇ, ਸਿਰਫ ਇਹੀ ਦੇਖਣੀ ਆ ਕਿਉਂਕਿ ਜੇ ਗੱਡੀ ਹੈਗੀ ਆ ਤਾਂ ਗੱਡੀ ਭਾਈ ਚੱਲਣੀ ਆ। ਡਜ਼ਨਟ ਮੈਟਰ ਤੁਸੀਂ ਲੱਖ ਕਮਾਉਂਦੇ ਆ, 3 ਲੱਖ ਕਮਾਉਂਦੇ ਆ, 50,000 ਕਮਾਉਂਦੇ ਆ, ਗੈਸ ਦਾ ਪ੍ਰਾਈਸ ਤਾਂ ਸਾਰਿਆਂ ਦੇ ਲਈ ਓਨਾ ਹੀ ਹੈ। ਟੈਕਸ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਹੀ ਦੇਣਾ ਪੈ ਰਿਹਾ ਆ। ਸੋ ਜਿੰਨਾ ਦਿੱਤਾ ਹੈ ਇੱਕ ਹਿਸਾਬ ਨਾਲ ਥੋੜਾ ਬਹੁਤਾ ਰਾਹਤ ਮਿਲੂਗਾ। 20 ਸੂਬੇ ਹੁਣ ਤੱਕ ਹਰਜੋਤ ਸਿੰਘ ਜੀ ਇਸ ਟਾਈਮ ਬਣ ਚੁੱਕੇ ਆ ਜਿਹੜੇ ਗੈਸ ਟੈਕਸ ਹੌਲੀਡੇ ਨੂੰ ਕੰਸੀਡਰ ਕਰ ਰਹੀਆਂ। ਸੋ ਉਸ ਦੇ ਨਾਲ ਕਹਿੰਦੇ ਵੀ ਕੁਝ ਕੁ ਲੋਕ few $100 ਜਿਹੜੇ ਉਹ ਜ਼ਰੂਰ ਬਚਾ ਸਕਣਗੇ। ਇਹਨਾਂ ਨੇ ਸੋ ਟੈਂਪਰੇਰੀ ਪੌਜ਼ ਔਨ ਗੈਸ ਟੈਕਸਿਸ ਆ ਉਹ ਲਿਆਂਦਾ ਜਾ ਰਿਹਾ ਆ। ਸੋ ਇਹ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਸ ਦੇ ਦੁਆਰਾ ਇਹ ਡਾਟਾ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਗਿਆ ਹੈਗਾ ਆ। ਸੋ ਕਨੈਟੀਕਟ, ਜਾਰਜੀਆ, ਮੈਰੀਲੈਂਡ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ ਆ, ਐਲਾਬਾਮਾ ਦੇ ਵਿੱਚ। ਸੋ 20 ਸੂਬੇ ਤਕਰੀਬਨ ਅਜਿਹੇ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ ਵੀ ਆਪਣੇ ਗੈਸ ਟੈਕਸ ਦੇ ਉੱਤੇ ਕੁਛ ਚਿਰ ਦੇ ਲਈ ਜਿਹੜਾ ਉਹ ਵਿਰਾਮ ਲਾਉਣਗੇ ਤਾਂ ਜੋ ਲੋਕਾਂ ਨੂੰ ਥੋੜੀ ਰਾਹਤ ਆ ਉਹ ਮਿਲ ਸਕੇ। ਸੋ ਇਹ ਜਿਹੜਾ ਮੁੱਦਾ ਆ ਗਵਰਨਰ ਗੈਬਨ ਨਿਊਸਮ ਦੇ ਲਈ ਬਹੁਤ ਟ੍ਰਿਕੀ ਹੈਗਾ ਕਿਉਂਕਿ ਉਹਨਾਂ ਨੇ ਅਨਾਉਂਸ ਕੀਤਾ ਹੋਇਆ ਹੈ ਵੀ 2035 ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਗੈਸ ਪਾਵਰਡ ਕਾਰ ਨਹੀਂ ਚੱਲੂਗੀ। ਸੋ ਥੋੜੇ ਸਾਲ ਆ, 13 ਸਾਲ ਹੈਗੇ ਆ।
ਤੇ 2035 ਚ ਕਾਰਾਂ ਸਿਰਫ ਇਲੈਕਟ੍ਰਿਕ ਹੀ ਹੋਣਗੀਆਂ। ਨਵੀਆਂ ਕਾਰਾਂ, ਇਹ ਨਹੀਂ ਆ ਵੀ ਨਵੀਆਂ ਜਿਹੜੀਆਂ ਕਾਰਾਂ ਚੱਲ ਰਹੀਆਂ ਵੀ ਉਹ ਸਿੱਟ ਦੇਣੀਆਂ, ਉਹ ਜੀ, ਚੱਲਦੀਆਂ ਰਹਿਣਗੀਆਂ। ਸੇਲ ਆਫ ਨਿਊ ਜਿਹੜੀਆਂ ਗੈਸ ਗੈਸ ਸੋ ਪ੍ਰਾਈਸ ਇਸੇ ਕਰਕੇ ਉਹ ਟੈਕਸ ਨਹੀਂ ਘਟਾ ਰਿਹਾ, ਜੇ ਪ੍ਰਾਈਸ ਜ਼ਿਆਦਾ ਫਿਰ ਆਪ ਹੀ ਲੋਕ ਕਹੋਗੇ ਵੀ ਛੱਡੋ ਯਾਰ ਹੋਰ ਲੈ ਲਓ। ਤੇ 2045 ਚ ਜਿੰਨੀ ਵੀ ਆਇਲ ਐਕਸਟ੍ਰੈਕਸ਼ਨ ਹੁੰਦੀ ਹੈ ਜਿੱਥੇ ਜਿੱਥੇ ਕੈਲੀਫੋਰਨੀਆ ਚ ਉਹ ਬੰਦ ਹੋਣ ਜਾਊਗੀ। ਜੀ ਜੀ ਬਿਲਕੁਲ। ਸੋ ਕਾਫੀ ਕੁਝ ਜਿਹੜੇ ਚੇਂਜਸ ਆ ਉਹ ਆ ਰਹੇ ਨੇ ਇਸ ਪਾਸੇ ਵੱਲ ਨੂੰ।